ਭਾਰਤ ਦੇ ਵਿੱਚ ਇੱਕ ਦਿਨ ਦੇ ਵਿੱਚ 1 ਲੱਖ ਤੋਂ ਵੱਧ ਬਿਜਲੀ ਵਾਲੇ ਚੁੱਲ੍ਹੇ ਵਿਕ ਗਏ ਜੀ। ਪ੍ਰਵੀਨ ਜੀ, ਇਹ ਬਿਜਲਈ ਚੁੱਲ੍ਹੇ ਅਜੇ ਘਰਾਂ ਦੀ ਰਸੋਈ ਦਾ ਉਵੇਂ ਸ਼ਿੰਗਾਰ ਨਹੀਂ ਬਣੇ। ਬੇਸ਼ੱਕ ਦਫ਼ਤਰਾਂ 'ਚ ਤਾਂ ਇਹ ਕਾਫੀ ਆ ਗਏ ਨੇ ਸਾਡੇ। ਜੀ। ਕਿਉਂਕਿ ਦਫ਼ਤਰਾਂ 'ਚ ਚਾਹ ਬਣਾਉਣੀ ਆ, ਕਿਸੇ ਨੇ ਮਾੜਾ ਜਿਹਾ ਰੋਟੀ ਵਾਲਾ ਡੱਬਾ ਐਂ ਰੱਖ ਕੇ ਗਰਮ ਕਰਨਾ, ਤਾਂ ਉਹ ਤਕਨੀਕ ਜੀ ਵਾਲੇ ਹੁੰਦੇ ਨੇ ਕਿ ਵੱਖਰੇ ਤਰ੍ਹਾਂ ਦੇ ਭਾਂਡੇ ਆ ਜੀ, ਐ ਹੋ ਜਾਂਦਾ ਨਾ, ਉਹ ਗਰਮ ਹੋ ਜਾਂਦੇ ਆ। ਚਲੋ ਉਹ ਚੁੱਲ੍ਹੇ, ਪਰ ਹੁਣ ਘਰਾਂ ਦੇ ਵਿੱਚ ਅਚਾਨਕ ਇਹਦੀ ਡਿਮਾਂਡ ਵਧੀ ਜੀ। ਜਦੋਂ ਗੈਸ ਦੀ ਕਿੱਲਤ ਦਾ ਮਸਲਾ ਆਇਆ, ਜਦੋਂ ਗੈਸ ਏਜੰਸੀਆਂ ਤਾਲੇ ਲਾਉਣ ਲੱਗ ਪਈਆਂ, ਜਦੋਂ ਗੈਸ ਏਜੰਸੀਆਂ ਵਾਲੇ ਗੈਸ ਏਜੰਸੀ ਛੱਡ ਕੇ ਭੱਜਣ ਲੱਗ ਪਏ, ਜਦੋਂ ਇਹ ਕਿਹਾ ਜਾਣ ਲੱਗਿਆ ਕਿ 30 ਦਿਨਾਂ ਤੋਂ ਪਹਿਲਾਂ ਸਿਲੰਡਰ ਬੁੱਕ ਨਹੀਂ ਹੋਊਗਾ, ਜਦੋਂ ਕਿਲੋਮੀਟਰਾਂ 'ਚ ਲਾਈਨਾਂ ਲੱਗਣ ਲੱਗ ਪਈਆਂ, ਜਦੋਂ ਸਾਡੇ ਮੰਤਰੀ 11 ਦਿਨ ਬਾਅਦ, 13 ਦਿਨ ਬਾਅਦ, 15 ਦਿਨ ਬਾਅਦ, 14 ਦਿਨਾਂ ਬਾਅਦ ਪ੍ਰਧਾਨ ਮੰਤਰੀ ਪਬਲਿਕ 'ਚ ਕਿਤੇ ਕਹਿਣ ਕੋਈ ਕਿੱਲਤ ਨਹੀਂ ਹੈ। ਇਹ ਤਾਂ ਵਿਰੋਧੀ ਤੇ ਕੁਝ ਮੀਡੀਆ ਉਹੀ ਰੌਲਾ ਪਾਉਂਦਾ। ਕਮਾਲ ਆ ਵੀ ਲਾਈਨਾਂ ਕਿਉਂ ਲੱਗੀਆਂ ਫਿਰ? ਸਹੀ ਹੈ, ਬਿਲਕੁਲ। ਫਿਰ ਏਜੰਸੀਆਂ ਤੇ ਪੁਲਿਸ ਕਿਉਂ ਲਾਈ ਹੈ? ਫਿਰ ਬਾਹਰ ਫੱਟੇ ਕਿਉਂ ਲਟਕਾਤੇ ਕਿ ਸਾਡੇ ਕੋਲ ਗੈਸ ਖਤਮ ਹੈ? ਤੇ ਇਸਦਾ ਜਵਾਬ ਦੇਣ। ਜੀ। ਦਿੱਲੀ ਕਮੇਟੀ ਜਿਹੜੀ ਬੀਜੇਪੀ ਦੇ ਨਾਲ ਚੱਲਦੀ ਆ, ਉਹਨਾਂ ਦੀ ਉਂਗਲ ਫੜ ਕੇ ਤੁਰ ਪਈ ਦਿੱਲੀ ਗੁਰਦੁਆਰਾ ਕਮੇਟੀ। ਉਹ ਕਮੇਟੀ ਚਿੱਠੀਆਂ ਲਿਖ ਰਹੀ ਹੈ ਕਿ ਜੀ ਸਾਨੂੰ ਲੰਗਰ ਲਈ ਗੈਸ ਦੀ ਕਿੱਲਤ ਆ ਗਈ। ਕਿਉਂ ਜਵਾਬ? ਸਹੀ ਹੈ। ਹਾਂ, SGPC ਨੇ ਕਿਹਾ ਕਿ ਫਿਲਹਾਲ ਦਿੱਕਤ ਨਹੀਂ ਆ ਜੀ, ਸਾਡੇ ਕੋਲ ਸਪਲਾਈ ਆ ਰਹੀ ਆ, ਕਿਉਂਕਿ ਹਰ ਰੋਜ਼ ਲੱਖ ਤੋਂ ਵੱਧ ਸੰਗਤ ਲੰਗਰ ਛਕਦੀ ਹੈ ਗੁਰੂ ਰਾਮਦਾਸ ਜੀ ਦੇ ਲੰਗਰ ਹਾਲ 'ਚ। ਸਹੀ ਗੱਲ ਹੈ, ਬਿਲਕੁਲ। ਤੇ 24 ਘੰਟੇ ਲੰਗਰ ਚੱਲਦਾ। ਰਾਤ ਨੂੰ 12 ਵਜੇ ਤੋਂ ਬਾਅਦ 1 ਵਜੇ ਦੇ ਕਰੀਬ ਮਤਲਬ ਕਿ ਦੇਗ ਬਣਨੀ ਸ਼ੁਰੂ ਹੋ ਜਾਂਦੀ ਆ, ਔਰ ਜਿਹੜੀ ਦੂਸਰੇ ਦਿਨ ਰਾਤ ਨੂੰ 11-12 ਵਜੇ ਤੱਕ ਇਹ ਪ੍ਰਕਿਰਿਆ ਚੱਲਦੀ ਰਹਿੰਦੀ ਆ। ਤੇ ਉਹ ਜਦ ਨੂੰ ਉਹ ਸਾਰਾ ਸਮੇਟ ਕੇ ਫਿਰ ਅਗਲੇ ਟਾਈਮ ਦੀ ਜਦੋਂ ਛੁੱਟੀ, ਮਤਲਬ ਕੁਝ ਘੰਟਿਆਂ ਨੂੰ ਉਹਨੂੰ ਸੇਜਣ ਲਈ ਹੁੰਦੀ ਹੈ ਕਿ ਰਾਤ ਨੂੰ 9 ਵਜੇ ਤੋਂ ਬਾਅਦ ਠੀਕ ਹੈ ਬਣਨੀ ਬੰਦ ਹੋਈ ਤੇ 19 ਤਰੀਕ ਨੂੰ ਸਾਰਾ ਸੰਭਾਲਿਆ, ਫਿਰ ਸਾਰਾ ਕੁਝ। ਸੋ ਇਸ ਲਈ 24 ਘੰਟੇ ਲੰਗਰ ਤੇ 24 ਘੰਟਿਆਂ ਦੇ ਵਿੱਚੋਂ 16 ਘੰਟੇ ਦੇਗ ਦੀ ਪ੍ਰਕਿਰਿਆ। ਸੋ ਇਸ ਦੇ ਲਈ ਉੱਥੇ ਤਾਂ ਸਾਰਾ ਕੁਝ ਗੈਸ ਤੇ ਹੈ। ਉਹ ਕਹਿੰਦੇ ਕਿ ਅਜੇ ਫਿਲਹਾਲ ਸਪਲਾਈ ਕੋਈ ਉਹ ਨਹੀਂ ਪਈ ਖੜੋਤ। ਜੀ। ਪਰ ਅਸੀਂ ਤਾਂ ਵੀ ਭਾਰਤ ਸਰਕਾਰ ਨੂੰ ਕਹਿੰਦੇ ਆ ਕਿ ਇਹਦੇ ਤੇ ਨਜ਼ਰ ਰੱਖੇ। ਜੀ। ਤੇ ਪਰ ਦਿੱਲੀ ਕਮੇਟੀ 'ਚ ਦਿੱਕਤ ਆ ਗਈ ਤਾਂ ਮਤਲਬ ਹੋਰ ਮਨਸਾ ਦੇਵੀ ਦੇ ਮੰਦਿਰ ਦੇ ਵਿੱਚ ਲੰਗਰ ਹਾਲ ਬੰਦ ਕਰਨੇ ਪੈ ਗਏ। ਤੇ ਫਿਰ ਦੱਸੋ, ਇਹਦਾ ਮਤਲਬ ਕਿ ਉੱਥੇ ਗੜਬੜ ਹੈ, ਤਾਂ ਹੀ ਹੈ ਨਾ ਸਥਿਤੀ। ਜੀ। ਤੇ ਉਹਦੇ ਵਿੱਚ ਘਰਾਂ ਦੇ ਲੋਕਾਂ ਨੂੰ ਜਿੰਨਾ ਫਿਕਰ ਹੁੰਦਾ, ਉਹ ਫਿਕਰ ਦੇ ਵਿੱਚੋਂ ਫਿਰ ਉਹ ਲੋਕ ਬਿਜਲਈ ਚੁੱਲ੍ਹਿਆਂ ਵੱਲ ਮੁੜੇ ਨੇ। ਤੇ ਮੈਂ ਅੰਕੜੇ ਦੇਖ ਰਿਹਾ ਸੀਗਾ ਪ੍ਰਵੀਨ ਜੀ ਕਿ ਭਾਰਤ ਦੇ ਵਿੱਚ 1 ਮਹੀਨੇ 'ਚ 1.25 ਲੱਖ 1.5 ਲੱਖ ਤੱਕ ਇਹ ਚੁੱਲ੍ਹੇ ਵਿਕਦੇ ਆ। ਐਵਰੇਜ ਜਿਹੜੀ ਹੈਗੀ ਹੈ 1 ਮਹੀਨੇ ਦੇ ਵਿੱਚ 1.25 ਲੱਖ ਦੀ ਹੈ ਪੂਰੇ ਮੁਲਕ ਦੀ। ਤੇ ਹੁਣ 1 ਦਿਨ ਦੇ ਵਿੱਚ 1 ਲੱਖ ਤੋਂ ਵੱਧ 1,34,000 ਦੇ ਗੇਟ ਦੇ ਵਿੱਚ ਚੁੱਲ੍ਹੇ ਵਿਕੇ 1 ਦਿਨ ਦੇ ਵਿੱਚ। ਠੀਕ ਹੈ। ਤੇ ਦੂਏ ਪਾਸੇ ਐਵਰੇਜ ਭਾਰਤ ਦੇ ਵਿੱਚ ਹਰ ਰੋਜ਼ 50 ਤੋਂ 55 ਲੱਖ ਸਿਲੰਡਰਾਂ ਦੀ ਬੁਕਿੰਗ ਹੁੰਦੀ ਹੈ। ਪਰ ਹੁਣ ਇਹ ਐਵਰੇਜ 70 ਤੋਂ 80 ਲੱਖ ਚੱਲ ਰਹੀ ਹੈ। ਜੀ। ਇਹਦਾ ਮਤਲਬ ਲੋਕਾਂ ਨੂੰ ਡਰ ਪੈ ਗਿਆ ਨਾ। ਅੱਗੇ ਲੋਕ ਆਪਣੀ ਤਨਖਾਹ ਦੇ ਹਿਸਾਬ ਨਾਲ, ਸਿਲੰਡਰ ਮੁੱਕਣ ਦੀ ਮਿਆਦ ਦੇ ਹਿਸਾਬ ਨਾਲ ਦੂਆ ਸਿਲੰਡਰ ਭਰਾਉਂਦੇ ਹੋਣੇ। ਬਿਲਕੁਲ। ਹੁਣ ਲੋਕਾਂ ਨੂੰ ਤੁਰੰਤ ਹੈ ਕਿ ਆਪਾਂ ਤਾਂ ਆਪੀ ਭਰਾ ਕੇ ਰੱਖ ਲਓ। ਕਈਆਂ ਨੇ ਆਪਣੇ ਮਤਲਬ ਕਿ ਉਹ ਗੈਸ ਵਾਲੇ ਦੂਏ ਲਾਏ ਵੀ ਨੇ, ਗੀਜ਼ਰ ਗੂਜ਼ਰ ਜੇ, ਹੈਨਾ, ਉਹਨਾਂ ਨੇ ਉਹ ਸਿਲੰਡਰ ਖੋਲ ਕੇ ਵੀ ਇੱਧਰ ਰੱਖ ਲਿਓ ਨੇ ਕਿ ਇਹ ਵੀ ਭਰਾ ਲਓ। ਚਾਹੇ ਉਹਨਾਂ ਕੋਲ ਕਾਪੀ ਤੇ 1 ਸਿਲੰਡਰ ਹੈ ਕਿ 2 ਸਿਲੰਡਰ ਹੈ, ਵੱਖਰਾ ਸਵਾਲ ਹੈ। ਜੀ। ਪਰ ਜਿਨ੍ਹਾਂ ਕੋਲ ਵਾਧੂ ਸਿਲੰਡਰ ਪਏ ਨੇ ਹੁਣ ਉਹ ਵੀ ਭਰਾਉਣੀ, ਇਸ ਲਈ ਅਚਾਨਕ ਇਹ ਵੀ ਆਮਦ। ਤੋਂ ਮੈਂ ਦੇਖ ਰਿਹਾ ਸੀਗਾ ਕਿ ਇਹਦੇ ਵਿੱਚ ਜਿਹੜੀਆਂ ਸਾਡੀਆਂ ਕੰਪਨੀਆਂ ਨੇ, ਜਿਵੇਂ ਪਿਜਨ ਬ੍ਰਾਂਡ ਹੈ ਇੱਕ, ਹੈਨਾ, ਉਹ 30,000 ਤੋਂ ਵੱਧ ਉਹਦਾ ਇੱਕੋ ਦਿਨ ਦੇ ਵਿੱਚ ਗੈਸ ਬਿਜਲੀ ਵਾਲੇ ਚੁੱਲ੍ਹੇ ਵਿਕੇ। ਇੰਡਕਸ਼ਨ ਕਹਿੰਦੇ ਨੇ ਇਹਨਾਂ ਨੂੰ, ਹੈਨਾ। ਫਿਰ ਪ੍ਰੈਸਟੀਜ ਕਾਫੀ ਨਾਮੀ ਚਰਚਾ, ਕੁੱਕਰ ਕਾਕਰ ਇਹਨਾਂ ਦੇ ਕਾਫੀ, ਉਹ ਵੀ 29,878 ਲਗਭਗ 30,000 ਦੇ ਗੇਟ 'ਚ 1 ਦਿਨ 'ਚ ਹੈ। ਫਿਰ ਫਿਲਿਪਸ ਹੈ 15,000 ਤੋਂ ਵੱਧ, ਫਿਰ ਮਿਲਟਨ ਹੈ 5,000 ਦੇ ਗੇਟ 'ਚ, ਫਿਰ ਗਲੈਨ ਹੈ 4,000 ਤੋਂ, ਕੈਡਲੈਕ ਹੈ। ਤੇ ਏਦਾਂ 100 ਦੇ ਕਰੀਬ ਕੰਪਨੀਆਂ ਜਿਹੜੀਆਂ ਇਹ ਸਮਾਨ ਵੇਚਦੀਆਂ ਨੇ, ਇੰਡਕਸ਼ਨ ਚੁੱਲ੍ਹੇ, ਬਿਜਲੀ ਚੁੱਲ੍ਹੇ ਵੇਚਦੀਆਂ ਨੇ। 100 ਦੇ ਵਿੱਚੋਂ 70 ਤੋਂ ਵੱਧ ਕੰਪਨੀਆਂ ਕੋਲ ਸਟਾਕ ਖਤਮ ਹੋ ਗਿਆ। ਕਿਉਂਕਿ ਉਹਨਾਂ ਨੇ ਤਾਂ ਉਸ ਹਿਸਾਬ ਨਾਲ ਵੀ ਰੱਖਿਆ ਹੁੰਦਾ ਨਾ ਕਿ ਇੰਨੀ ਡਿਮਾਂਡ ਆਉਂਦੀ ਹੈ, ਇੰਨੀ ਸਪਲਾਈ ਇੱਕ ਦਿਨ ਜਿੰਨੇ ਬਣਾ ਲਾਂਗੇ, ਜੇ ਹੋਰ ਆਊਗੀ। ਤੇ ਉਹ ਸਟਾਕ ਐਮਾਜ਼ੋਨ ਵਰਗੀਆਂ ਕੰਪਨੀਆਂ ਨੇ ਆਪਣੇ ਆਨਲਾਈਨ ਤੇ ਲਾਉਣਾ ਪੈ ਗਿਆ ਕਿ ਸਾਡੇ ਕੋਲ ਭਾਰਤ 'ਚ ਇਹ ਦੇਣ ਲਈ ਹੁਣ ਚੁੱਲ੍ਹੇ ਨਹੀਂ ਹੈਗੇ। ਉਹ ਠੀਕ ਆ, ਆਉਣ ਵਾਲੇ ਸਮੇਂ 'ਚ ਹੋਰ ਕੰਪਨੀਆਂ ਐਡ ਹੋ ਗਈਆਂ ਜਾਂ ਹੋਰ ਮਾਲ ਐਡ ਹੋ ਗਿਆ, ਫਿਰ ਦੁਬਾਰਾ ਸ਼ੁਰੂ ਹੋ ਜੂਗੀ। 1 ਦਿਨ 'ਚ ਲੱਖ ਤੋਂ ਉੱਪਰ ਇਹ ਵਿਕਣਾ, ਇਹਦਾ ਮਤਲਬ
ਮੁਲਕ 'ਚ ਆਪਾ ਧਾਪੀ ਹੈ ਤੇ ਸਰਕਾਰ ਲੋਕਾਂ ਨੂੰ ਯਕੀਨ ਨਹੀਂ ਦਿਵਾ ਪਾ ਰਹੀ, ਜਿਹਦੇ ਕਾਰਨ ਲੋਕਾਂ ਨੂੰ ਡਰ ਤੇ ਭੈ ਤੇ ਫਿਕਰ ਪਿਆ ਹੋਇਆ। ਤੇ ਇਸ ਲਈ ਜਦੋਂ ਤੱਕ ਜੰਗ ਨਹੀਂ ਰੁਕਦੀ ਜੀ ਤਦ ਤੱਕ ਜੇ ਜੰਗ ਤੁਰੰਤ ਅੱਜ ਵੀ ਰੁਕ ਜਾਵੇ ਤਾਂ ਵੀ ਇਹਦਾ ਪ੍ਰਭਾਵ ਆਉਂਦੇ ਕਈ ਦਿਨਾਂ ਤੱਕ ਬਣਿਆ ਰਹਿਣਾ। ਜੀ ਬਿਲਕੁਲ। ਨਾਲੇ ਕੰਪਨੀਆਂ ਨੇ ਤਾਂ ਉਹ ਮੈਨੂਫੈਕਚਰਿੰਗ ਉਸ ਹਿਸਾਬ ਨਾਲ ਹੀ ਕਰਨੀ ਹੈ ਜਿਹੜੇ ਹਿਸਾਬ ਨਾਲ ਮੰਗ ਆ। ਹੁਣ ਇਹ ਥੋੜ੍ਹਾ ਪਤਾ ਕਿ ਮੋਦੀ ਵਰਗੇ ਨੇ ਗੈਸ ਦਾ ਇੰਤਜ਼ਾਮ ਨਹੀਂ ਕਰਨਾ। ਵੈਸੇ ਵੀ ਕੰਪਨੀਆਂ ਨੇ ਕੋਈ ਮਤਲਬ ਲੰਗਰ ਥੋੜਾ ਲਾਉਣਾ ਹੈ। ਸਹੀ ਗੱਲ, ਉਹ ਤਾਂ ਵਪਾਰੀ ਨੇ। ਸਹੀ ਗੱਲ। ਮੈਂ ਕਹਿੰਦਾ ਮਾਲ ਹੋਵੇ ਵੀ ਤਾਂ ਵੀ ਉਹਨਾਂ ਨੂੰ ਪਤਾ ਹੁੰਦਾ ਕਿ ਇਸ ਸਮੇਂ ਮਹਿੰਗਾ ਵਿਕੂਗਾ, ਰੋਕ ਕੇ ਦਿਖਾਓ। ਗੱਡੀਆਂ ਖੜੀਆਂ ਹੁੰਦੀਆਂ ਨੇ, ਤਿਆਰ ਹੁੰਦੀਆਂ, ਪਰ ਤਾਂ ਵੀ ਦਿਖਾਉਣਾ ਇਹ ਹੁੰਦਾ ਕਿ ਨਹੀਂ ਜੀ ਬਲੈਕ ਹੈ ਜੀ, 6 ਮਹੀਨੇ ਬਾਅਦ ਮਿਲੂ। ਸਹੀ ਗੱਲ। ਬੰਦਾ ਕਹਿੰਦਾ ਅੱਜੇ ਲੈਣੀ ਆ, ਉੱਪਰ ਦੇ ਦਿੰਦੇ ਆ। ਸੋ ਇਹ ਤਾਂ ਮੌਕੇ ਦੀ ਤਲਾਸ਼ 'ਚ ਨੇ। ਮੰਗ ਹੋਣੀ ਇਹ ਕੋਈ ਸਿੱਖ ਸੰਸਥਾ SGPC ਹੈ ਨਾ, ਜਾਂ ਕੋਈ ਕਮੇਟੀ ਨਹੀਂ ਹੈ, ਧਾਰਮਿਕ ਸੰਸਥਾ ਨਹੀਂ ਹੈ ਜਿਹਨੇ ਕਹਿਣਾ ਕਿ ਹਾਂ ਅਸੀਂ ਹੁਣ ਇਸ ਸਮੇਂ ਲੰਗਰ ਲਾਉਣੇ ਆ। ਇਹ ਤਾਂ ਕਮਾਈ ਦੇ ਲਈ ਨੇ, ਇਹ ਤਾਂ ਧੰਦਾ ਕਰਦੇ ਨੇ। ਇਹਨਾਂ ਨੂੰ ਤਾਂ ਮੌਕੇ ਦੀ ਤਲਾਸ਼ ਰਹਿੰਦੀ ਹੈ, ਕਰੋਨਾ ਆਵੇ ਤੇ ਚਾਹੇ ਜੰਗ ਆਵੇ। ਸਹੀ ਗੱਲ, ਬਿਲਕੁਲ ਜੀ।